ਭਾਰਤੀ ਹਕੂਮਤੀ ਸਿਸਟਮ ਨੇ ਆਪਦੇ ਇਸ ਕਲਪੁਰਜੇ ਨੂੰ ਬਚਾਉਣ ਦੇ ਲਈ ਜੋ ਕੁਝ ਕੀਤਾ ਉਹਦੇ ਨਾਲ ਉਹਨਾਂ ਸਾਰੇ ਲੋਕਾਂ ਦੀ ਜ਼ੁਬਾਨ ਬੰਦ ਹੋ ਗਈ ਜਿਹੜੇ ਮਤਾਂ ਦਿੰਦੇ ਹੁੰਦੇ ਆ ਬਈ ਲੋਕਤੰਤਰ ਵਾ, ਜੇ ਮਾੜੀ ਮੋਟੀ ਕਦੇ 19 ਕੀ ਗੱਲ ਹੋ ਜਾਂਦੀ ਆ ਐਵੇਂ ਨਾ ਪਿੱਟਿਆ ਕਰੋ। ਇੱਕ ਤਾਂ ਜਿਨ੍ਹਾਂ ਨੇ ਇਸ ਵਾਰੀ ਸੈਣੀ ਨੂੰ ਅਰੈਸਟ ਕੀਤਾ ਸੀ ਉਹਨਾਂ ਅਫਸਰਾਂ ਦੀ ਖਿਚਾਈ ਕੀਤੀ ਕਿ ਤੁਹਾਡੀ ਜ਼ਰੂਰਤ ਕਿਵੇਂ ਪੈ ਗਈ ਸਾਡੇ ਇੰਨੇ ਹੋਣਹਾਰ ਸੈਣੀ ਵਰਗੇ ਡੀਜੀਪੀ ਰਹੇ ਬੰਦੇ ਨੂੰ ਫੜ ਲਓ ਤੁਸੀਂ। ਕਿ ਅਦਾਲਤੀ ਸਿਸਟਮ ਨੇ ਸੈਣੀ ਨੂੰ ਇਹ ਇੱਕ ਤਰੀਕੇ ਨਾਲ ਪੱਕੀ ਜ਼ਮਾਨਤ ਦਿੱਤੀ ਹੋਈ ਆ ਕਿ ਨੌਕਰੀ ਦੌਰਾਨ ਜਦੋਂ ਤੱਕ ਉਹਨੇ ਨੌਕਰੀ ਕੀਤੀ ਹੈ ਉਹ ਸਾਰੇ ਸਮੇਂ ਦੌਰਾਨ ਜਿਹੜੇ ਵੀ ਕਿਸੇ ਮਾਮਲੇ ਵਿੱਚ ਸੈਣੀ ਲੜਿੰਦਾ ਹੋਵੇ ਉਹਦੇ ਵਿੱਚ ਸੈਣੀ ਨੂੰ 7 ਦਿਨ ਦਾ ਨੋਟਿਸ ਜਿਹੜਾ ਹੈਗਾ ਦਿੱਤਾ ਜਾਊਗਾ, ਸਿੱਧੀ ਗ੍ਰਿਫਤਾਰੀ ਜਾਂ ਸਿੱਧਾ ਪੁੱਛਗਿੱਛ ਲਈ ਨਹੀਂ ਸੱਦ ਸਕਦੇ। ਹੁਣ ਲੋਕਾਂ ਨੂੰ ਲੱਗਦਾ ਸੀ ਕਿ ਡੇਰਾ ਸਰਸਾ ਵਾਲੇ ਚਲੋ ਜੇਲ੍ਹ ਗਏ ਜਾ ਰਹੇ ਨੇ, ਸਾਰੀ ਕਾਰਵਾਈ ਚੱਲ ਰਹੀ ਹੈ, ਕੋਈ ਚਾਹੇ ਡੰਮੀ ਜੀ ਕਾਰਵਾਈ ਆ ਉੱਤੇ ਕਿਸੇ ਨੂੰ ਯਕੀਨ ਤਾਂ ਹੈ ਨਹੀਂ, ਪਰ ਡੀਜੀਪੀ ਸੈਣੀ ਤਾਂ ਕਿਸੇ ਤਰੀਕੇ ਨਾਲ ਜੇਲ੍ਹ ਜਾਵੇ ਉਹਦੀ ਤਾਂ ਕੋਈ ਗੱਲ ਬਣੇ। ਸੋ ਜਦੋਂ ਡੀਜੀਪੀ ਸੈਣੀ ਰਹੇ ਇਸ ਸ਼ਖਸ ਨੂੰ ਵਿਜੀਲੈਂਸ ਦੇ ਇਸ ਮਾਮਲੇ ਵਿੱਚ ਉਲਝਾ ਕੇ ਇੱਕ ਵਾਰੀ ਜੇਲ੍ਹ ਯਾਤਰਾ ਵਾਂਗੂ ਹਵਾਲਾਤ ਵਿੱਚ ਫੋਟੋਆਂ ਕਰਵਾਈਆਂ ਗਈਆਂ, ਅਸਲ ਵਿੱਚ ਤਾਂ ਜਿਹੜਾ ਦਬਾਅ ਬਣਿਆ ਹੋਇਆ ਕਿ ਸੈਣੀ ਨੂੰ ਹੱਥ ਨਹੀਂ ਪਾਉਂਦੀ ਕਾਂਗਰਸ ਸਰਕਾਰ, ਉਹ ਮਸਲਾ ਜਿਹੜਾ ਹੱਲ ਜਾ ਕਰਨ ਦੇ ਲਈ ਇੱਕ ਡਰਾਮਾ ਜਿਹੜਾ ਸੀਗਾ ਉਹਦੀ ਲੋੜ ਸੀ ਉਹ ਕਰ ਲਿਆ। 1978 ਦੇ ਨਰਕਧਾਰੀਆਂ ਵਾਲੇ ਸਾਕੇ ਦਾ ਜਿਹੜਾ ਮੁੱਖ ਦੋਸ਼ੀ ਸੀ ਉਹ ਤੇ ਉਹਦੇ ਸਾਰੇ ਚੇਲੇ ਬਾਲ ਕੇ ਅਦਾਲਤ ਨੇ ਸਾਫ਼ ਬਰੀ ਕੀਤੇ। ਫਿਰ ਉਹਨਾਂ ਨੇ ਫੜਾਂ ਮਾਰੀਆਂ ਕਿ ਸਿੱਖਾਂ ਦੇ ਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆ ਉਹਨਾਂ ਨਾਲੋਂ ਵੀ ਵੱਧ ਜਿਹੜੇ ਆ ਬੰਦੇ ਉਹ ਸਾਡਾ ਨਿਰੰਕਾਰੀ ਪ੍ਰਮੁੱਖ ਜਿਹੜਾ ਹੈਗਾ ਉਹ ਛੁਡਾ ਕੇ ਲੈ ਕੇ ਆਏ। ਸੋ ਜਿਹੜਾ ਅਦਾਲਤੀ ਸਿਸਟਮ ਹੈ ਇਹਦੇ ਕੋਲ ਬਾਰ-ਬਾਰ ਜਾਣ ਤੋਂ ਬਾਅਦ ਸਿਵਾਏ ਨਿਰਾਸ਼ਾ ਤੇ ਸਿਵਾਏ ਦੁੱਖਾਂ ਤੋਂ ਹੋਰ ਕੱਖ ਪੱਲੇ ਨਹੀਂ ਪਿਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੇਧ ਸੈਣੀ ਬੁੱਚੜ ਤੋਂ ਰਾਤ ਹਨੇਰੇ ਤੱਕ ਡਰਾਮਾ ਚੱਲਦਾ ਰਿਹਾ ਤੇ ਭਾਰਤੀ ਹਕੂਮਤੀ ਸਿਸਟਮ ਨੇ ਆਪਦੇ ਇਸ ਕਲਪੁਰਜੇ ਨੂੰ ਬਚਾਉਣ ਦੇ ਲਈ ਜੋ ਕੁਝ ਕੀਤਾ ਉਹਦੇ ਨਾਲ ਉਹਨਾਂ ਸਾਰੇ ਲੋਕਾਂ ਦੀ ਜ਼ੁਬਾਨ ਬੰਦ ਹੋ ਗਈ ਜਿਹੜੇ ਮਤਾਂ ਦਿੰਦੇ ਹੁੰਦੇ ਆ ਬਈ ਲੋਕਤੰਤਰ ਵਾ, ਜੇ ਮਾੜੀ ਮੋਟੀ ਕਦੇ 19 ਕੀ ਗੱਲ ਹੋ ਜਾਂਦੀ ਆ ਐਵੇਂ ਨਾ ਪਿੱਟਿਆ ਕਰੋ, ਬਹੁਤ ਕੁਝ ਚੰਗਾ ਵੀ ਹੋ ਰਿਹਾ, ਇਹ ਡੈਮੋਕ੍ਰੇਸੀ ਆ, ਇਹਦੇ ਸਿਸਟਮ ਦੇ ਵਿੱਚ ਯਕੀਨ ਰੱਖੋ, ਸਿਸਟਮ ਦੇ ਅੰਦਰੋਂ ਇਨਸਾਫ ਮਿਲੂਗਾ। ਜਿਹੜੇ ਇਹੋ ਜਿਹੀਆਂ ਗੱਲਾਂ ਸੁਣਾ ਕੇ ਸਾਨੂੰ ਮਤਾਂ ਦਿੰਦੇ ਹੁੰਦੇ ਆ ਉਹਨਾਂ ਨੂੰ ਰਾਤ ਦੀ ਗੱਲ ਨਹੀਂ ਆਉਂਦੀ, ਕਿਉਂਕਿ ਚਾਹੇ 12 ਵੱਜ ਗਏ ਪਰ ਅਦਾਲਤ ਨੇ, ਜੱਜ ਨੇ, ਇੱਕ ਤਾਂ ਜਿਨ੍ਹਾਂ ਨੇ ਇਸ ਵਾਰੀ ਸੈਣੀ ਨੂੰ ਅਰੈਸਟ ਕੀਤਾ ਸੀ ਉਹਨਾਂ ਅਫਸਰਾਂ ਦੀ ਖਿਚਾਈ ਕੀਤੀ ਕਿ ਤੁਹਾਡੀ ਜ਼ਰੂਰਤ ਕਿਵੇਂ ਪੈ ਗਈ ਸਾਡੇ ਇੰਨੇ ਹੋਣਹਾਰ ਸੈਣੀ ਵਰਗੇ ਡੀਜੀਪੀ ਰਹੇ ਬੰਦੇ ਨੂੰ ਫੜ ਲਓ ਤੁਸੀਂ। ਦੂਜਾ, ਸੈਣੀ ਨੂੰ ਅੱਗੇ ਵਾਸਤੇ ਕੋਈ ਹੱਥ ਨਾ ਪਾਵੇ ਇਸ ਗੱਲ ਨੂੰ ਮੁੱਖ ਰੱਖ ਕੇ ਕਾਫੀ ਜਿਹੜਾ ਹੈਗਾ ਸਖਤ ਆਰਡਰ ਉਹ ਪਾਸ ਕਰਨਾ ਸੀਗਾ। ਸੋ ਹਨੇਰਾ ਕਾਫੀ ਹੋ ਗਿਆ, ਪਰ ਜਿਹੜੇ ਲੋਕ ਇਸ ਵਹਿਮ ਵਿੱਚ ਰਹਿੰਦੇ ਆ, ਇਸ ਭਰਮ ਵਿੱਚ ਰਹਿੰਦੇ ਆ ਕਿ ਭਾਰਤ ਵਿੱਚ ਬੜਾ ਭਾਰੀ ਲੋਕਾਂ ਦੀ ਸੁਣਵਾਈ ਵਾਲਾ ਲੋਕਤੰਤਰੀ ਸਿਸਟਮ ਹੈਗਾ, ਉਹਨਾਂ ਨੂੰ ਅਕਲ ਟਿਕਾਣੇ ਜਿਹੜੀ ਹੈਗੀ ਆ ਗਈ। ਰਾਤ ਦਾ ਕਿਸੇ ਦਾ ਬੁੱਲ ਤੋਂ ਬੁੱਲ ਨਹੀਂ ਚੱਕਿਆ ਜਾਂਦਾ, ਰਾਤ ਦਾ ਕੱਲ ਦਾ ਕੋਈ ਬੋਲਿਆ ਨਹੀਂ। ਰਾਤ ਕਹਿੰਦੇ ਆ ਵੀ ਮੋਹਾਲੀ ਦੀ ਅਦਾਲਤ ਵਿੱਚ 2 ਵਜੇ ਤੱਕ ਕੰਮ ਚੱਲਦਾ ਰਿਹਾ ਤੇ ਰਿਹਾਈ ਜਿਹੜੀ ਆ ਉਹਦੀ ਕਰ ਦਿੱਤੀ ਆ ਤੇ ਉਹਦੀ ਜ਼ਮਾਨਤ ਮਨਜ਼ੂਰ ਕਰ ਲਈ ਆ ਤੇ ਨਾਲੇ ਪਏ ਆ ਦਬਕੇ ਅਫਸਰਾਂ ਨੂੰ ਤੇ ਤੁਹਾਨੂੰ ਪਤਾ ਨਹੀਂ ਹੈਗਾ ਵੀ ਇਹਨੂੰ 7 ਦਿਨ ਦਾ ਅਗਾਊਂ ਨੋਟਿਸ ਦੇ ਕੇ ਫੇਰ ਹੀ ਹੱਥ ਪਾਉਣਾ। ਮੈਂ ਕੱਲ ਵੀ ਗੱਲ ਕੀਤੀ ਸੀਗੀ, ਇੱਕ ਪਿਛਲੇ ਦਿਨੀ ਇਸ ਸੈਣੀ ਵਾਲੇ ਮਸਲੇ ਉੱਤੇ ਅਪਡੇਟ ਹੋਣ ਦੇ ਲਈ ਵੀ ਲੀਗਲੀ ਇਹਦੀ ਕੀ ਪੋਜੀਸ਼ਨ ਆ
मैं काफ़ी ज़्यादा रोला फाली रिकॉर्ड भी कर रहा सीगा ਤਾਂ पता लग्या सीगा कि अदालती सिस्टम ने सैनी नूं ਇਹ एक तरीके नाल पक्की जमानत ਦਿੱਤੀ ਹੋਈ ਆ कि नौकरी दौरान ਜਦੋਂ तक ਉਹਨੇ नौकरी ਕੀਤੀ ਹੈ ਉਹ ਸਾਰੇ ਸਮੇਂ ਦੌਰਾਨ ਜਿਹੜੇ ਵੀ ਕਿਸੇ ਮਾਮਲੇ ਵਿੱਚ ਸੈਣੀ ਲੜਿੰਦਾ ਹੋਵੇ ਉਹਦੇ ਵਿੱਚ ਸੈਣੀ ਨੂੰ 7 दिन ਦਾ ਨੋਟਿਸ ਜਿਹੜਾ ਹੈਗਾ ਦਿੱਤਾ ਜਾਊਗਾ ਸਿੱਧੀ ਗ੍ਰਿਫਤਾਰੀ ਜਾਂ ਸਿੱਧਾ ਪੁੱਛਗਿੱਛ ਲਈ ਨਹੀਂ ਸੱਦ ਸਕਦੇ ਹੁਣ ਜਿਹੜੇ ਮਾਮਲਿਆਂ ਦੇ ਵਿੱਚ ਇਹਨੂੰ ਸੱਦਿਆ ਸਦਾਇਆ ਪਿਛਲੇ 4-5 ਸਾਲਾਂ 'ਚ ਜਦੋਂ ਰੌਲੇ ਰੱਪੇ 'ਚ ਪਏ ਆ ਉਹ ਬਾਅਦ ਦੀਆਂ ਤਰੀਕਾਂ ਦੇ ਬਾਅਦ ਦੇ ਮਾਮਲੇ ਸੀ ਪਰ ਅਫਸਰਸ਼ਾਹੀ ਦੇ ਵਿੱਚ ਡੀਜੀਪੀ ਦੇ ਪੈਰ ਇਹਨੇ ਪੱਕੇ ਕੀਤੇ ਹੋਏ ਨੇ ਵਿਜੀਲੈਂਸ ਦਾ ਵੀ ਅਫਸਰ ਰਿਹਾ ਇਹ ਉਹ ਇਹਦੇ ਇੰਨੇ ਕੁ ਪੈਰ ਲੱਗੇ ਹੋਏ ਨੇ ਕਿ ਇਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀਗਾ ਤੇ ਆਸੇ-ਪਾਸੇ ਹੋ ਜਾਂਦਾ ਸੀ ਐਤਕੀ ਜਿਹੜਾ ਸੀਗਾ ਡਰਾਮਾ ਉਹ ਇਹਨੇ ਕਰਨਾ ਚਾਹਿਆ ਤੇ ਗ੍ਰਿਫਤਾਰੀ ਜਿਹੜੀ ਹੈਗੀ ਆ ਉਹ ਕਿਉਂਕਿ ਅਫਸਰਸ਼ਾਹੀ ਉੱਤੇ ਸਰਕਾਰ ਦਾ ਦਬਾਅ ਆ ਉਹਨਾਂ ਨੂੰ ਕਰਨੀ ਪੈ ਗਈ तो एक बारी फोटोआं जरूर बन गईयां जिहदे नाल बंदा कहण जोगा होवे भी सैनी साहब तुसीं भी उसे विजिलेंस दे हवालात दे नज़ारे लए होए ने जिथे तुसीं कदे अफसर हुंदे सी खैर जिहड़ी गल प्रैशर दी आ उहदे वल नूं जे आईए अज भी घटनाक्रम वापरिया वा बई जदों बरगाड़ी मोर्चा लग्या होया सीगा तां उदों उस मोर्चे दे सामने बहुत भारी दबाव जिहड़ा सीगा वो बन गया तां कांग्रेस की सरकार ने मंत्री भेजे सीगे कैबिनेट मंत्री तृप्त रजिंदर सिंह बाजवा हरमिंदर सिंह ਗਿੱਲ कुलवीर सिंह जीरा ते होर कई जिहड़े इन्हां दे अहम कांग्रेस के लीडर सी इन्हां ने उत्थे मोर्चे विच जाके भाई ध्यान सिंह मंड नाल इह वचन कीता भरोसा दवाया भी असी सरकार वालों उन्हां खिलाफ बड़ी जल्दी कार्रवाई करन जा रहे हैं जिहड़े दोषी है तां उन्हां दोषियां दे खिलाफ पुलिस वालियां दे खिलाफ भी ते उन्हां दुष्टां दे खिलाफ जिहड़ी कार्रवाई की गल सी वो जदों वचन करके भरोसा करके जथेदार ध्यान सिंह मंड उठे आ उदों उन्हां दा बहुत भारी विरोध होया और अज तक वो विरोध जारी है संगतां 'च क्योंकि रोस बड़ा कि आपां काहनूं उठना सी पर जथेदार ध्यान सिंह मंड इस गल ते डटे रहे आ कि मैं पूरा टाइम देना ताकि मैनू कोई कल ये ना कहे कि तुसी सिख जिहड़े हो किसी ते यकीन नहीं करदे तो हुण इन्हां दिनां दे विच जथेदार ध्यान सिंह मंड ने भी उन्हां सारे लीडरां नूं चिट्ठियां कढणियां शुरू कीतियां होईयां ने ते अखीर अज 20 अगस्त नूं ये जिहड़े लीडर सीगे तृप्त रजिंदर सिंह बाजवा हरमिंदर सिंह ਗਿੱਲ कुलवीर सिंह जीरा ये अज जाके जथेदार ध्यान सिंह मंड नूं मिले आ ते इन्हां ने चिट्ठी दित्ती आ कोई ते ये जिहड़ा दबाव इन्हां कांग्रेसी लीडरां ते आ उहो जिहा दवाई गाहां भाई ध्यान सिंह मंड ते आ सिख संगतां दा सो साफ जाहिर आ कि भाई ध्यान सिंह मंड जिहड़े ये वचन ते भरोसा करके उठ खड़े आ उतों बरगाड़ी मोर्चे तो वो कोई लाजमी सख्त कार्रवाई जिहड़ी आ बतौर अकाल तख्त साहब के कार्यकारी जथेदार कर सकते आ इहदे डर तो चालू हो के कांग्रेस के लीडर जिहड़े आ वो आपदी सरकार नूं कहंदे फिरदे आ जिवें अज भी जथेदार मंड नूं चिट्ठी दे के आए ने वो सरकार नूं कहंदे आ कि आपां इन्ना टाइम लंघाता जदों आपां बरगाड़ी मोर्चा उठाल दिता सी उदों बाद आपां नूं कार्रवाई करनी चाहिदी सी कोई राह कढना चाहिदा सी जिहदे नाल सरकार जिहड़ी आ वो कहण जोगी हुंदी कल नूं लोकां 'च जाण जोगे हुंदे अकाली दल नूं तां लोक भंडदे आ माड़ा मनदे आ कि इन्हां ने डेरा सरसा की हमायत की पर कांग्रेस पार्टी भी लोगों से जान जोगी नहीं रहूगी इस गल नूं मुख रख के कैप्टन अमरिंदर सिंह के उत्ते भी बड़ा भारी दबाव जिहड़ा है सरकार के उत्ते बड़ा भारी दबाव जिहड़ा है वो कांग्रेस के उन्हां लीडरां वल्लों पाया जा रहा जिन्हां ने बरगाड़ी मोर्चे मौके
ਜਾਂ ਹੋਰ ਅੱਡ-ਅੱਡ ਮੌਕਿਆਂ ਦੇ ਉੱਤੇ ਇਸ ਮਸਲੇ ਉੱਤੇ ਬਿਆਨਬਾਜ਼ੀ ਕੀਤੀ। ਜਿੱਥੋਂ ਤੱਕ ਗੱਲ ਨਵਜੋਤ ਸਿੰਘ ਸਿੱਧੂ ਦੀ ਆ, ਉਹਦੀਆਂ ਵੀਡੀਓ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ, ਜਿੱਥੇ ਉਹਨੇ ਹਿੱਕ ਠੋਕ ਕੇ ਕਿਹਾ ਕਿ ਜਿਨ੍ਹਾਂ ਦੁਸ਼ਟਾਂ ਨੇ ਇਹ ਕੰਮ ਕੀਤਾ ਉਹਨਾਂ ਤੇ ਕਾਰਵਾਈ ਹੋਊਗੀ। ਉਹ ਤਾਂ ਆਪਦੇ ਸਿਆਸੀ ਵਿਰੋਧੀ ਜਿਹੜੇ ਬਾਦਲ ਦਲ ਦੇ ਲੀਡਰ ਨੇ, ਮਜੀਠੀਆ ਹੋਣੀ, ਸੁਖਬੀਰ ਸਿੰਘ ਬਾਦਲ ਹੋਣੀ, ਇਹਨਾਂ ਦਾ ਵੀ ਚਲੋ ਕਹਿੰਦਾ ਰਹਿੰਦਾ, ਪਰ ਲੋਕਾਂ ਨੂੰ ਸਭ ਤੋਂ ਵੱਧ ਜਿਹੜਾ ਰੜਕਣ ਵਾਲੇ ਆ ਉਹ ਇੱਕ ਤਾਂ ਡੇਰਾ ਸਰਸਾ ਦੇ ਉਹ ਬੰਦੇ ਜਿਨ੍ਹਾਂ ਨੇ ਸਾਰੀ ਕਰਤੂਤ ਕਰਾਈ, ਦੂਜਾ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਜ਼ੁਲਮ ਕੀਤਾ, ਸੈਣੀ ਤੋਂ ਲੈ ਕੇ ਬਾਕੀ ਸਾਰੇ ਉਮਰਾਂ ਨੰਗਲ ਹੋਣੀ, ਤੀਜਾ ਉਹ ਲੀਡਰ ਜਿਨ੍ਹਾਂ ਨੇ ਸਾਰਾ ਭਾਣਾ ਕਰਨ ਕਰਾਉਣ ਵਿੱਚ ਪੂਰੀ ਸੁੱਖ ਸਹੂਲਤ, ਪੂਰਾ ਹੁਕਮ ਦਿੱਤਾ, ਆਪਦੀ ਸਹਿਮਤੀ ਦਿੱਤੀ। ਹੁਣ ਲੋਕਾਂ ਨੂੰ ਲੱਗਦਾ ਸੀ ਕਿ ਡੇਰਾ ਸਰਸਾ ਵਾਲੇ ਚਲੋ ਜੇਲ੍ਹ ਗਏ ਜਾ ਰਹੇ ਨੇ, ਸਾਰੀ ਕਾਰਵਾਈ ਚੱਲ ਰਹੀ ਹੈ, ਕੋ ਚਾਹੇ ਡੰਮੀ ਜੀ ਕਾਰਵਾਈ ਆ, ਉੱਤੇ ਕਿਸੇ ਨੂੰ ਯਕੀਨ ਤਾਂ ਹੈ ਨਹੀਂ, ਪਰ ਡੀਜੀਪੀ ਸੈਣੀ ਤਾਂ ਕਿਸੇ ਤਰੀਕੇ ਨਾਲ ਜੇਲ੍ਹ ਜਾਵੇ, ਉਹਦੀ ਤਾਂ ਕੋਈ ਗੱਲ ਬਣੇ। ਪਰ ਡੀਜੀਪੀ ਸੈਣੀ ਜਿਹੜਾ ਹੈ ਉਹ ਪਹਿਲਾਂ ਹੀ ਇਸ ਮਸਲੇ ਉੱਤੇ ਅਦਾਲਤੀ ਤੌਰ ਦੇ ਉੱਤੇ ਸੁਰਖਰੂ ਹੋਇਆ ਤੇ ਭਾਰਤੀ ਹਕੂਮਤੀ ਸਿਸਟਮ ਇੰਨਾ ਮਿਹਰਬਾਨ ਆ ਉਹਦੇ ਉੱਤੇ ਕਿ ਹਰ ਹੀਲੇ ਉਹਨੂੰ ਹਰ ਤਰੀਕੇ ਦੀ ਕਾਨੂੰਨੀ ਜਿਹੜੀ ਰਾਹਤ ਆ ਉਹ ਮਿਲਦੀ। ਸੋ ਜਦੋਂ ਡੀਜੀਪੀ ਸੈਣੀ ਰਹੇ ਇਸ ਸ਼ਖਸ ਨੂੰ ਵਿਜੀਲੈਂਸ ਦੇ ਇਸ ਮਾਮਲੇ ਵਿੱਚ ਉਲਝਾ ਕੇ ਇੱਕ ਵਾਰੀ ਜੇਲ੍ਹ ਯਾਤਰਾ ਵਾਂਗੂ ਹਵਾਲਾਤ ਵਿੱਚ ਫੋਟੋਆਂ ਕਰਵਾਈਆਂ ਗਈਆਂ, ਅਸਲ ਵਿੱਚ ਤਾਂ ਜਿਹੜਾ ਦਬਾਅ ਬਣਿਆ ਹੋਇਆ ਕਿ ਸੈਣੀ ਨੂੰ ਹੱਥ ਨਹੀਂ ਪਾਉਂਦੀ ਕਾਂਗਰਸ ਸਰਕਾਰ, ਉਹ ਮਸਲਾ ਜਿਹੜਾ ਹੱਲ ਜਾ ਕਰਨ ਦੇ ਲਈ ਇੱਕ ਡਰਾਮਾ ਜਿਹੜਾ ਸੀਗਾ ਉਹਦੀ ਲੋੜ ਸੀ ਉਹ ਕਰ ਲਿਆ। ਜਿੱਥੇ ਤੱਕ ਗੱਲ ਹੈਗੀ ਆ ਭਾਈ ਧਿਆਨ ਸਿੰਘ ਮੰਡ ਕੋਲੇ ਜਿਹੜੇ ਇਹ ਕਾਂਗਰਸੀ ਲੀਡਰ ਪੇਸ਼ ਹੋਏ ਨੇ, ਹੁਣ ਉਹ ਵੀ ਕਹਿਣ ਜੋਗੇ ਆ ਕਿ ਦੇਖੋ ਜੀ ਅਸੀਂ ਸੈਣੀ ਇੱਕ ਵਾਰੀ ਚੁਕਾਤਾ ਤੇ ਬਾਕੀ ਜਿਹੜੇ ਆ ਉਹ ਸਾਰੇ ਦੁਸ਼ਟ ਜਿਹੜੇ ਆ ਵੀ ਹੁਣ ਅਦਾਲਤਾਂ ਉਹਨਾਂ ਦਾ ਪੱਖ ਲੈਂਦੀਆਂ ਸੀ, ਕੀ ਕਰੀਏ ਅਸੀਂ ਤਾਂ ਆਪਦੇ ਵੱਲੋਂ ਕੋਈ ਸਰਕਾਰ ਨੇ ਕਸਰ ਨਹੀਂ ਛੱਡੀ। ਪਰ ਇਹਨਾਂ ਗੱਲਾਂ ਨਾਲ ਮਸਲੇ ਹੱਲ ਨਹੀਂ ਹੁੰਦੇ। ਜਿਹੜੀ ਗੱਲ ਇਹਨਾਂ ਨੇ ਆਖੀ ਸੀ, ਸਰਕਾਰ ਵੱਲੋਂ ਆਖੀ ਸੀ, ਤੇ ਸਰਕਾਰ ਜਿਹੜੀ ਆ ਇਸ ਬੇਅਦਬੀ ਦੇ ਮੁੱਦੇ ਉੱਤੇ ਬਿਲਕੁਲ ਬਾਦਲ ਕਿਆ ਵਾਂਗ ਕਾਂਗਰਸ ਜਿਹੜੀ ਪਾਰਟੀ ਆ ਇਹ ਵੀ ਨੰਗੀ ਹੋ ਚੁੱਕੀ। ਜਿਹੜੀ ਗੱਲ ਸੈਣੀ ਵਾਲੀ ਗ੍ਰਿਫਤਾਰੀ ਜਾਂ ਬਰਗਾੜੀ ਵਾਲੀ ਬੇਅਦਬੀ ਦੇ ਦੋਸ਼ੀਆਂ ਦੇ ਮਾਮਲੇ ਵਿੱਚ ਅਦਾਲਤੀ ਸਿਸਟਮ ਦੀ ਹੈ, ਉਹਦੇ ਵਿੱਚ ਉਹਨਾਂ ਬੰਦਿਆਂ ਲਈ ਵਿਪਤਾ ਖੜੀ ਹੋ ਗਈ ਜਿਹੜੇ ਕਹਿੰਦੇ ਹੁੰਦੇ ਆ ਵੀ ਜੀ ਸਿੱਖ ਵਿਸ਼ਵਾਸ ਨਹੀਂ ਕਰਦੇ, ਜੇ ਸਿੱਖ ਭਰੋਸਾ ਕਰਨ ਤਾਂ ਕਈ ਮਸਲੇ ਹੱਲ ਹੋ ਸਕਦੇ ਆ। ਹੁਣ 1978 ਤੋਂ ਅੱਜ ਤੱਕ ਇਨਸਾਫ ਕਦੋਂ ਮਿਲਿਆ? 1978 ਦੇ ਨਰਕਧਾਰੀਆਂ ਵਾਲੇ ਸਾਕੇ ਦਾ ਜਿਹੜਾ ਮੁੱਖ ਦੋਸ਼ੀ ਸੀ ਉਹ ਤੇ ਉਹਦੇ ਸਾਰੇ ਚੇਲੇ ਬਾਲ ਕੇ ਅਦਾਲਤ ਨੇ ਸਾਫ਼ ਬਰੀ ਕੀਤੇ। ਫਿਰ ਉਹਨਾਂ ਨੇ ਫੜਾਂ ਮਾਰੀਆਂ ਕਿ ਸਿੱਖਾਂ ਦੇ ਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਆ ਉਹਨਾਂ ਨਾਲੋਂ ਵੀ ਵੱਧ ਜਿਹੜੇ ਆ ਬੰਦੇ ਉਹ ਸਾਡਾ ਨਿਰੰਕਾਰੀ ਪ੍ਰਮੁੱਖ ਜਿਹੜਾ ਹੈਗਾ ਉਹ ਛੁਡਾ ਕੇ ਲੈ ਕੇ ਆਏ। ਹੁਣ ਉਸ ਤੋਂ ਬਾਅਦ ਵਿੱਚ ਹੋਰ ਕਈ ਜਿਹੜੇ ਮਾਮਲੇ ਆ ਉਹ ਸਾਡੇ ਸਾਹਮਣੇ ਆ, ਜਿਹਦੇ ਵਿੱਚ ਖਾਸ ਤੌਰ ਤੇ ਨਵੰਬਰ 1984 ਨੂੰ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹਦੇ ਵਿੱਚ ਕੋਈ ਇਨਸਾਫ ਨਹੀਂ ਅਦਾਲਤਾਂ ਨੇ ਦਿੱਤਾ। ਸੋ ਜਿਹੜਾ ਅਦਾਲਤੀ ਸਿਸਟਮ ਹੈ ਇਹਦੇ ਕੋਲ ਬਾਰ-ਬਾਰ ਜਾਣ ਤੋਂ ਬਾਅਦ ਸਿਵਾਏ ਨਿਰਾਸ਼ਾ ਤੇ ਸਿਵਾਏ ਦੁੱਖਾਂ ਤੋਂ ਹੋਰ ਕੱਖ ਪੱਲੇ ਨਹੀਂ ਪਿਆ। ਤੇ ਜਦੋਂ ਸੈਣੀ ਵਰਗੇ ਬੁੱਚੜ ਤੇ ਜ਼ਾਲਮ ਅਫਸਰ ਫਸਦੇ ਦਿਖਦੇ ਆ ਉਦੋਂ ਤਾਂ ਇਹ ਸਾਰਾ ਸਿਸਟਮ ਜਿਹੜਾ ਇਕਜੁੱਟ ਤੇ ਇਕਮੁੱਠ ਹੋ ਜਾਂਦਾ। ਕਿਉਂ ਹੋ ਜਾਂਦਾ? ਇਹ ਸਿਸਟਮ ਜਿਹੜਾ ਹੈ ਇਹ ਕਹਿੰਦਾ ਹੈ ਕਿ ਜੇ ਸੈਣੀ ਵਰਗੇ ਬੁੱਚੜਾਂ ਨੂੰ ਜਿਨ੍ਹਾਂ ਨੇ ਬੇਦੋਸ਼ੇ ਸਿੱਖਾਂ ਦਾ ਸਾਡੇ ਕਹਿਣ ਦੇ ਉੱਤੇ ਬੇਕਿਰਕੀ ਨਾਲ ਕਤਲੇਆਮ ਕੀਤਾ, ਜੇ ਅਸੀਂ ਇਹਨਾਂ ਨੂੰ ਨਾ ਬਚਾ ਸਕੇ ਤਾਂ ਸਾਡੇ ਕਹਿਣ ਦੇ ਉੱਤੇ ਭਵਿੱਖ ਵਿੱਚ ਕਿਹੜਾ ਪੁਲਿਸ ਵਾਲਾ ਜਿਹੜਾ ਬੰਦੇ ਮਾਰੂ? ਸਾਨੂੰ ਤਾਂ ਇਹ ਹਾਲਾਤ ਬਣਾ ਕੇ ਰੱਖਣ ਦੀ ਲੋੜ ਆ ਭਾਰਤ ਵਿੱਚ, ਪੰਜਾਬ ਵਿੱਚ, ਕਿ ਹਰੇਕ ਪੁਲਿਸੀਆ ਇਹ ਸੋਚੇ ਕਿ ਜੇ ਉੱਪਰ ਸਰਕਾਰ ਦਾ ਇਸ਼ਾਰਾ ਹੋਵੇ ਤਾਂ ਬਿਲਕੁਲ ਕੋਈ ਜਗਣ ਜੁਕਣ ਦੀ ਲੋੜ ਨਹੀਂ, ਲੋਥਾਂ ਦੇ ਢੇਰ ਲਾ ਦਈਦੇ ਆ, ਇਨਾਮ ਤੇ ਅਹੁਦੇ ਤੇ ਤਰੱਕੀਆਂ ਮਿਲਦੀਆਂ ਨੇ ਤੇ ਭੋਰਾ ਅਦਾਲਤਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਤੇ ਇਸ ਚੱਕਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਛੇਤੀ ਕੀਤੇ ਦਾ ਕੋਈ ਪਰਚਾ ਦਰਜ ਨਹੀਂ ਸੀ ਹੁੰਦਾ, ਛੇਤੀ ਕੀਤੇ ਦਾ ਕਿਸੇ ਪੁਲਿਸੀਏ ਨੂੰ ਸਜ਼ਾ ਨਹੀਂ ਸੀ ਹੁੰਦੀ।
पर जे कोई पूरा जोर ला के सजा करवा भी लैंदा है तो सरकार जिहड़ी आ असैंबली दे विच मता पा के राष्ट्रपति तो उस दुष्ट ते पापी पुलसिया नूं माफ करवा दिंदी रही है सजा। बड़े पुलसिया दी सजावां जिहड़ियां ने वो इन्हां असैंबलियां ने विधान सभावां ने चाहे वो कांग्रेस दी है चाहे अकाली दल दी है वो माफ करते रहे। बड़े पुलसिया का यह मामला हुण सिखां नूं बेदोशियां नूं उम्र कैदा तो भी वध टाइम कट्टण तो बाद भी नहीं छड्डदे, इन्हां नूं कहंदे जेल जाण नहीं देना। हुण कहंदे आ भी जे सैनी जेल चले गया पता नहीं की आखिर आ जू। तो सैनी चाहे जिन्ने मर्जी जुल्म कर लवे जिन्ने मर्जी पाप कर लवे, सैनी बारे कहा जा रहा कि वो जेल नहीं जाऊगा। जिवें KPS गिल बारे कहंदे हुंदे सीगे, शरेआम कहना कि बीबी भाई परमजीत सिंह भाई जसवंत सिंह खालड़ा की सिंघणी भैन परमजीत कौर खालड़ा की गल कर रहे हैं। अफसरां दा यही सीगा कि जो मर्जी हो जाए, खालड़ा कतल कांड दे विच KPS गिल कदे मुजरमां वाले कटहरे च लिया के नहीं खड़ा हो। यही गल हुण सैनी बारे हो रही है। कहंदे आ जी पुलिस का मनोबल डिग पऊगा जेकर सैनी जिहड़ा हैगा वो जेल पे। ਇਹ ਗੱਲ ਕਹਿ ਕੇ ਪੰਜਾਬ ਦੇ ਵਿੱਚ ਹਜ਼ਾਰਾਂ ਪੁਲਸੀਆਂ ਨੂੰ ਹੋਰ ਜ਼ਿਆਦਾ ਬੁੱਚੜ, ਹੋਰ ਜ਼ਿਆਦਾ ਜ਼ਾਲਮ, ਹੋਰ ਜ਼ਿਆਦਾ ਕ੍ਰਿਮੀਨਲ ਬਣਨ ਦੇ ਲਈ ਤਿਆਰ ਕੀਤਾ ਜਾ ਰਿਹਾ ਕਿ ਤੁਸੀਂ ਭਾਈ ਸਿੱਖਾਂ ਦਾ ਜੇਕਰ ਕਤਲੇਆਮ ਕੀਤਾ ਹੋਵੇ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਸਿਸਟਮ ਜਿਹੜਾ ਹੈਗਾ ਤੁਹਾਡੀ ਬਾਹ ਫੜੂਗਾ, ਸਿਸਟਮ ਤੁਹਾਡੀ ਰਾਖੀ ਕਰੂਗਾ। ਤੁਸੀਂ ਬੇਡਰ ਹੋ ਕੇ ਸਿੱਖਾਂ ਉੱਤੇ ਜੇ ਜ਼ੁਲਮ ਕੀਤੇ ਨੇ, बेशक तुसी होर भी कोई फिर वाधा घाटा किया होवे, कोई जायदाद जिहड़ी आ उहदे च हेरा फेरी कीती होवे, कोई होर रेप किया होवे, ठगी मारी होवे, क्योंकि जेकर तुहाडे खिलाफ कोई अदालती कोई कार्रवाई चल पई तां सरकार जिहड़ी आ इह गल कह के तुहाडा पक्ष लवेगी कि जी इन्हां ने तां सिੱਖਾਂ दा कतलेआम कीता, इह तां बड़े बहादुर अफसर ने, इन्हां लोकां दे करके ही पंजाब बच गया, नहीं तां खालिस्तान मर जाना सी। सो इन्हां ने मुल्क की एकता ते अखंडता लई जो कुर्बानी कर दी आ पुलिसिया ने, इहदे मद्देनज़र सानू इन्हां नू हर तरीके नाल हमायत मदद देनी चाहिए। सो पंजाब दे पुलिसिया नू ते होर लोकां नू इह अकल दित्ती जा रही आ कि जिन्हां पुलिसिया ने जां जिन्हां लोकां ने सिੱਖੀ ਅਤੇ सिख धर्म की मुकम्मल बर्बादीकरण कराउण दे प्रोजेक्ट दे विच इंडियन स्टेट सिस्टम का साथ सहयोग दिता है, उन्हां लई सारे दरवाजे खुले आ। साडे आम पेंडू लोग कहंदे आ फलाने नूं 7 खून माफ आ, वो गल दी हुण समझ लगदी। 7 नहीं 7-700 7-7 हज़ार खून भी जिहड़े आ उन्हां बुचड़ां नूं माफ ने जिहड़े सिੱਖਾਂ ਦਾ घाण करते होण। उन्हां नूं कहंदे आ चाहे जायदादां बना लो, जो मर्जी कर लो, तुहानूं कोई कुछ नहीं कहो। इसे चक्कर दे विच समੇਧ सैनी वाली गिरफ्तारी का मामला जिहड़ा हैगा उहनूं देखण दी लोड़ आ कि समੇਧ सैनी वो KPS गिल दे जिहड़े चहेते सी उन्हां विचों एक वा जिन्हां ने बड़ी बेदर्दी दे नाल सिੱਖਾਂ ਦਾ घाण कीता, सिੱਖਾਂ ਦਾ कतलेआम कीता। सो इहो जे पुलिस अफसर नूं कदे भी ये जिहड़े हैगे सिस्टम का हिस्सा जिहड़े लोग ने वो सज़ा नहीं देणगे। भारत की न्यायपालिका, कानून पालिका, विधान पालिका ये सारे नंगे हो चुके हैं इस मामले दे विच। एवें किसी नूं वहम होवे तां पिया होवे, पर हकीकत यही आ कि सैनी नूं सारी दुनिया जानदी आ कि किड्डा बुच्चड़ ते जालम अफसर है। सैनी ने जिहड़ा भाई बलवंत सिंह मुल्तानी ते होर बहुत सारे कतल किए हैं, ते जिस तरीके नाल गल्लां सामने आईयां ने कि पिठ दे विच डंडा दे के डांग दे के किस तरीके नाल बड़ा सता के बड़ा दुखी करके लोगों को कतल करता रहा, ये गल्लां सारिਆਂ ਦੇ सामने हो रही हैं। सो इहो जे बुच्चड़ ते पापी पुलसिए दे हक विच सिस्टम जिहड़ा हैगा वो डट के खड़ा। ते इहो जे माहौल दे विच ਜਿਹੜੇ लोग मतां दिंदे रहिंदे आ कि नहीं जी ਐਵੇਂ ਅਸਾਲਟਾਂ ਚੱਕ ਲੈਂਦੇ ਹੋ, ਐਵੇਂ ਹਥਿਆਰ ਚੱਕ ਲੈਂਦੇ ਹੋ। ਮੈਨੂੰ याद आ रहा
कि यासर अराफात एक बारी कहते UN की मीटिंग में किते गया, उत्थे कहते वो जैतून की टाहनी लै गया ते वो दिखा के उन्हें कहा भी दुनिया दुनिया भर के मुल्कों के मुखी सज्जन बैठे हो, मेरी कौम दुखी आ, मेरे लोग दुखी है, मेरे को रिवॉल्वर भी आ, पिस्टल भी आ, हथियार भी आ, मेरे दूजे हथ च आ शांति का प्रतीक टाहनी भी है। ते हुण तुसीं दसना, तुसीं दस्यो, तुसीं देखना, तुसीं निश्चित करना कि मेरे हथ च रिवॉल्वर रखना, पिस्टल रखना, हथियार रखना, कि तुसीं चाहुंदे हो कि मैं शांति नाल रवां। जिहड़ी चीज़ तुसीं मेरे हथ च देखनी चाहुंदे हो वो तुहाडे हथ च आ गल। इवें ही सिख जिहड़े आ वो शांति नाल वसन कि सिख जिहड़े आ उभरदे फिरन, ये स्टेट का, इंडियन स्टेट का काम। हुण जदों सिखां दे इष्ट की बेअदबी करन कराउण वालियां नूं शरेआम बचाया जाऊगा तां सिखां दा हक आ कि सिख इंसाफ लैण। ते सिख तां फिरदे आ तेजाब वांगू तपदे, उभरदे फिरदे आ, ते कहा जा रहा कि नहीं जी लोकतंत्र च यकीन रखो। भाई आ लोकतंत्र आ जिन्हें उन्हां सारे बुच्चड़ जालम कुत्ते लोग जिहड़े जिन्हां ने साहिब श्री गुरु ग्रंथ साहिब जी की बेअदबी की, उन्होंने भी जमानतां देतियां, ते जिहड़े सियासी लोग सी वो नज़ारे लेंदे फिरदे आ, ते जिहड़े पुलिस वाले सी सैनी वर्गे इन्हां नूं भी मौजां लगियां होईयां ने। किहड़े सिस्टम तो किवें कोई आस करे। मैं इत्थे एक गल DGP दिनकर गुप्ता की दसनी चाहुंदा। पिछे जे उन्हें एक स्टेटमेंट दी सी कि असीं जिहड़े नौजवान फड़ पड़ैया चल रहा, उन्हां फड़े हुए नौजवानों को जदों पुछया कि तुसीं इस पासे खाड़कूवाल वाले पासे किवें आ गए हो, तां उन्हां सारियां दा जवाब सी कि जदों बेअदबियां होईयां, जदों साडे मन नूं इह लग्गिया कि बेअदबियां दे दोषियां नूं अदालतां ने सजावां नहीं देनी, सानू आप ही कुछ करना पैना, असीं हथियार चक ले। सो पंजाब की धरती उत्ते सिखां नूं इह मत देनी कि जां तां जलील होके जिउणा बर्दाश्त कर लो, ते जां इह मान लो कि तुहाडे इष्ट दी, तुहाडे धर्म की बेअदबी करन कराउण वालियां नूं कोई सज़ा नहीं मिलनी, तुहानूं कोई इंसाफ नहीं मिलना। ते दूजा तरीका तुहाडे सामणे आ भी आप दा सामणे आके इंसाफ आप ले लो। हुण जदों स्टेट सिस्टम जिहड़ा है वो सिखां सामने कोई ऑप्शन ही नहीं रहन दे रहा, उस मौके ये फड़ा मारनियां कि जी लोकतंत्र आ, सिस्टम च यकीन रखो, ये तो फिर आपदे आप नूं आप धोखा देण वाली गल। साडे सामने दीयां गल्लां ने। अज इत्थे पिछले हफ्ते तो बहुत सारे नौजवानों दी गिरफ्तारी दी खबरां आ रही ने। अज भाई जसवीर सिंह रोडे जिहड़े संत ज्ञानी जरनैल सिंह जी खालसा भिंडरां वालियां दे भतीजे है, उन्हां दे घरे NIA ने रेड की ते दसदे आ, खबरां चल रही ने कि उन्हां दा बेटा जिहड़ा गुरमुख सिंह आ उहनूं ते होर बहुत सारे सिख नौजवानों दी गिरफ्तारियां दी चर्चावां चल रही ने। हुण ये पिछले 20-25 साल तो लगातार चल रहा। आए दिन ही पाकिस्तान तो जी बंब आ गए, पाकिस्तान तो ड्रोन आ गया जी, हथियार आ गए जी। जदों जी करदा उहदियां खबरां आ पिछे जे UAPA जदों लाउण लगे उदों धड़ा धड़ जी है ते UAPA ਉਹ ਤੇ UAPA हुण आ काम चल पिया। सो जदों सिखां दे उत्ते जुल्म की गल आउंदी आ उदों ये बुच्चड़ पुलसीए जिहड़े ने कोई कसर नहीं छड्डदे, उदों सिस्टम इन्हां दे हक 'च खड़ जांदा ते जे सिख इंसाफ मंगण जांदे आ तां उत्थे इंसाफ नहीं मिलदा ते सिख जाण तां जाण किहड़े पासे। अज लौंगोवाल का कतल होया सी अज दे दिन। वो लौंगोवाल जिन्हें इंडियन स्टेट सिस्टम च फेथ किया, वो मर गया। वो कौम के गदार के रूप दे विच लोकां दे विच बदनाम होकर मरिया, क्योंकि वो इंडिया जिन्हें साडे जानो प्यारे गुरधामां उत्ते बंबारमेंट की सी, उहदे नाल समझौते की उस वक्त कोई तुक नहीं सी बनती, और उन्हें समझौता किया जिहदे विच सारी की सारी साडी जित्ती हुई लड़ाई भी उन्हें हरा दी ते उहदी हर गल गलत सी। अखीर सिख कौम के हीरिया ने, नौजवान वीरां ने शेरपुरे का
ਅਸਥਾਨ ਚੁਣ ਲਿਆ ਜਿੱਥੇ ਉਹਦਾ ਸੋਧਾ ਲੱਗਿਆ ਅੱਜ ਦੇ ਦਿਨ। ਫਿਰ ਗੱਲ ਬਣੀ, ਕਵੀਸ਼ਰ ਗਾਉਂਦੇ ਹੁੰਦੇ ਸੀਗੇ, ਗਿੱਦੜਿਆਣੀ ਦਾ ਗਿੱਦੜ ਮਾਰਿਆ ਸ਼ੇਰਪੁਰੇ ਵਿੱਚ ਸ਼ੇਰਾਂ ਨੇ। ਗਿੱਦੜਿਆਣੀ ਪਿੰਡ ਸੀਗਾ ਉਹਦਾ ਤੇ ਸ਼ੇਰਪੁਰੇ ਮਾਰਿਆ ਸੀ ਉਹਨੂੰ। ਉਹ ਜਿਹੜਾ ਲੌਂਗੋਵਾਲ ਸੀ, ਉਹ ਬੰਦਾ, ਉਹਦਾ ਦਿਨ ਹਰ ਸਾਲ ਬਾਦਲ ਦਲ ਮਨਾਉਂਦਾ ਤੇ ਕਹਿੰਦੇ ਆ ਜੀ ਲੋਕਤੰਤਰ 'ਚ ਯਕੀਨ ਰੱਖੋ। ਅੱਜ ਉੱਥੇ ਇਹ ਤਾਂ ਨਹੀਂ ਜਾ ਸਕਿਆ ਕਿਉਂਕਿ ਕਿਸਾਨਾਂ ਨੇ ਬਹੁਤ ਉਹਦਾ ਘਰਾਓ ਕੀਤਾ ਸੁਖਬੀਰ ਸਿੰਘ ਬਾਦਲ ਦਾ। ਚੰਦੂਮਾਜਰਾ ਗਿਆ ਸੀ, ਉਹਦਾ ਡਟਵਾਂ ਵਿਰੋਧ ਹੋਇਆ ਤੇ ਮੈਂ ਦੇਖ ਰਿਹਾ ਸੀਗਾ ਉਹਦੀ ਵੀਡੀਓ। ਚੰਦੂਮਾਜਰਾ ਕਿਸੇ ਵੇਲੇ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਹੁੰਦਾ ਸੀ, ਲਾਲ ਝੰਡੇ ਵਾਲਿਆਂ ਦੀ, ਕਾਮਰੇਡਾਂ ਦੀ ਜਥੇਬੰਦੀ। ਅੱਜ ਉਹਦੇ ਵਿਰੋਧ ਵਿੱਚ ਲਾਲ ਝੰਡੇ ਝੂਲ ਰਹੇ ਸੀ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆਗੂ ਉੱਥੇ ਪਹੁੰਚੇ। ਉਹਨਾਂ ਸਾਰਿਆਂ ਨੂੰ ਉੱਥੇ ਲੋਕਾਂ ਦਾ ਵਿਰੋਧ ਚੱਲਣਾ ਪਿਆ। ਇੱਕ ਪਾਸੇ ਤਾਂ ਸਿਸਟਮ ਦੇ ਸਤਾਏ ਹੋਏ ਪੰਜਾਬ ਦੇ ਕਿਸਾਨ ਤੇ ਹੋਰ ਲੋਕ ਸੜਕਾਂ ਉੱਤੇ ਡਾਂਗਾ ਖਾ ਰਹੇ ਆ ਤੇ ਸਿਸਟਮ ਕੋਈ ਵੀ ਕਿਸੇ ਵੀ ਤਰੀਕੇ ਨਾਲ ਗੱਲ ਸੁਣਨ ਨੂੰ ਤਿਆਰ ਨਹੀਂ। ਦੂਜੇ ਪਾਸੇ ਮਤਾਂ ਦਿੱਤੀਆਂ ਜਾ ਰਹੀਆਂ ਜੀ ਲੋਕਤੰਤਰ ਆ, ਲੋਕਤੰਤਰ 'ਚ ਯਕੀਨ ਰੱਖੋ। ਜੇਕਰ ਲੌਂਗੋਵਾਲ ਮਾਰਿਆ ਗਿਆ ਸੀ, ਉਦੋਂ ਬਾਅਦ ਵਿੱਚ ਸਰਕਾਰ ਨੂੰ, ਰਾਜੀਵ ਗਾਂਧੀ ਵਾਲੀ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਜਿਹੜੀਆਂ ਅਸੀਂ ਕਿਹਾ ਹੋਇਆ ਕਿ 26 ਜਨਵਰੀ ਨੂੰ ਪੰਜਾਬ ਜਿਹੜਾ ਚੰਡੀਗੜ੍ਹ ਨੂੰ ਦੇ ਦਿਆਂਗੇ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੱਲ ਕਰ ਦਿਆਂਗੇ, ਵੀ ਉਹ ਅਸੀਂ ਮਸਲੇ ਹੱਲ ਕਰੀਏ ਤਾਂ ਕਿ ਲੋਕਾਂ ਨੂੰ ਕਹੀਏ ਕਿ ਦੇਖਿਆ ਇਹਨਾਂ ਨੇ ਲੌਂਗੋਵਾਲ ਨਜਾਇਜ਼ ਮਾਰਤਾ। ਉਸ ਰਾਜੀਵ ਲੌਂਗੋਵਾਲ ਸਮਝੌਤੇ ਦਾ ਫਾਇਦੇ ਬੜੇ ਆਪਾਂ ਨੂੰ ਹੋਏ ਆ। ਪਰ ਇਹਨਾਂ ਨੇ ਉਦੋਂ ਬਿਲਕੁਲ ਉਲਟ ਕੀਤਾ। ਨਾ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀ ਤੇ ਨਾ ਮਿਲਿਆ। ਉਹ ਚੰਡੀਗੜ੍ਹ ਹੁਣ ਉਲਟਾ ਖੋਹਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਉੱਥੇ ਪੂਰੀ ਤਰ੍ਹਾਂ ਪੰਜਾਬ ਦੇ ਪਿੰਡ ਜਿਹੜੇ ਆ ਉਜਾੜ ਕੇ ਵਸਾਇਆ ਸੀ ਸ਼ਹਿਰ ਉਹ। ਹੁਣ ਚੰਡੀਗੜ੍ਹ ਜਿਹੜਾ ਹੈ ਉਹ ਹਰਿਆਣੇ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਸ਼ਹਿਰ ਬਣਿਆ ਹੋਇਆ ਤੇ ਜਿਹੜਾ ਪੰਜਾਬ ਦਾ ਕੋਈ ਬੰਦਾ ਉੱਥੇ ਜਾਂਦਾ ਉਹਨੂੰ ਉੱਥੇ ਜਲੀਲ ਕੀਤਾ ਜਾਂਦਾ, ਉਹਦੀ ਉੱਥੇ ਬੇਇੱਜ਼ਤੀ ਕੀਤੀ ਜਾਂਦੀ ਆ। ਤੇ ਹੁਣ ਉੱਥੇ ਰੌਲਾ ਇਹ ਵੀ ਪਿਆ ਹੋਇਆ ਕਿ ਜਿਹੜੀ ਯੂਨੀਵਰਸਿਟੀ ਆ ਉੱਥੇ ਉਹਨੂੰ ਬੀਜੇਪੀ ਵਾਲੇ RSS ਦੇ ਰੰਗ ਵਿੱਚ ਰੰਗਣ ਲਈ ਪੂਰੀ ਜਿੱਦ ਫੜੀ ਬੈਠੇ ਆ। ਕਿਸਾਨ ਜਿਹੜੇ ਨੇ ਦਿੱਲੀ ਵਿੱਚ ਧਰਨਾ ਲਾਈ ਬੈਠੇ ਆ ਤੇ ਜਿਹੜੇ ਨੌਜਵਾਨ ਸਾਡੇ ਬੱਚੇ ਬੱਚੀਆਂ ਸਟੂਡੈਂਟਸ ਨੇ, ਵਿਦਿਆਰਥੀ ਨੇ, ਉਹਨਾਂ ਨੂੰ ਇਹ ਯੂਨੀਵਰਸਿਟੀਆਂ ਬਚਾਉਣ ਦੇ ਲਈ RSS ਤੋਂ ਇੱਥੇ ਲੜਨਾ ਪੈ ਰਿਹਾ। ਤੇ ਲੌਂਗੋਵਾਲ ਦੀ ਬਰਸੀ ਮਨਾਉਂਦੇ ਆ ਇਹ, ਉੱਥੇ ਕਿਸਾਨ ਪਹੁੰਚ ਰਹੇ ਨੇ ਕਿ ਇੱਥੇ ਇਹਨਾਂ ਲੀਡਰਾਂ ਦਾ ਵਿਰੋਧ ਕੀਤਾ ਜਾਵੇ। ਪਰ ਇਹਨਾਂ ਅਕਾਲੀਆਂ ਕਾਂਗਰਸੀਆਂ ਨੂੰ ਇਸ ਸਿਸਟਮ ਦਾ ਤਾਂ ਬੜਾ ਚਾਅ ਚੜਿਆ ਰਹਿੰਦਾ, ਪਰ ਇਹ ਸੱਚ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਭਾਈ ਸਾਡੀ ਸੁਣਵਾਈ ਕੋਈ ਨਹੀਂ, ਅਸੀਂ MLA MP ਬਣ ਕੇ ਨਜ਼ਾਰੇ ਲੈ ਸਕਦੇ ਹਾਂ, ਅਸੀਂ ਇਦੋਂ ਵੱਧ ਕੋਈ ਗੱਲ ਤੁਹਾਨੂੰ ਕਹਿ ਨਹੀਂ ਸਕਦੇ ਕਿ ਤੁਹਾਨੂੰ ਅਸੀਂ ਇਨਸਾਫ ਦਿਵਾ ਦਿਆਂਗੇ। ਪਰ ਇਹਦੇ ਬਾਵਜੂਦ ਧੰਨਦੇ ਨੇ ਉਹ ਲੋਕ ਜਿਹੜੇ ਲਗਾਤਾਰ ਝੂਠ ਬੋਲ ਰਹੇ ਨੇ ਕਿ ਜੀ ਲੋਕਤੰਤਰ ਆ, ਲੋਕਤੰਤਰ ਦੀਆਂ ਇਹ ਪਾਰਟੀਆਂ ਨੇ, ਆ ਵੋਟਾਂ ਆ ਜਾਣੀਆਂ ਨੇ ਤੇ ਵੋਟਾਂ ਵੇਲੇ ਰੱਜ ਕੇ ਇਹਨਾਂ ਨੇ ਝੂਠ ਬੋਲਣੇ ਆ ਤੇ ਲੋਕਾਂ ਨੂੰ ਲਾਰੇ ਲਾ ਕੇ ਗੁੰਮਰਾਹ ਕਰਕੇ ਸੱਤਾ ਜਿਹੜੀ ਹੈ ਇੱਕ ਵਾਰੀ ਹਾਸਲ ਕਰਨੀ ਆ ਤੇ ਫਿਰ 5 ਸਾਲ ਦੇ ਲਈ ਜਿਵੇਂ ਜੇਲ੍ਹਾਂ ਦੇ ਵਿੱਚ ਜੇਲਰ ਚੁਣੇਗਾ ਨਾ, ਜਿਵੇਂ ਮੈਨੂੰ ਕਈ ਵਾਰੀ ਇਹ ਗੱਲ ਕਹਿਣੀ ਪੈਂਦੀ ਆ ਵੀ ਇਹ ਜਿਹੜੀਆਂ ਇਲੈਕਸ਼ਨਾਂ ਨੇ ਇਹ ਕੀ ਆ ਅਸਲ ਵਿੱਚ। ਇਲੈਕਸ਼ਨਾਂ ਇਉਂ ਆ ਜਿਵੇਂ ਕਿਸੇ ਜੇਲ੍ਹ ਦੇ ਕੈਦੀਆਂ ਨੂੰ ਕਹਿ ਦਿੱਤਾ ਜਾਵੇ ਕਿ ਆਹ ਭਾਈ 2 ਬੰਦੇ ਤੁਹਾਡੇ ਸਾਹਮਣੇ ਖੜੇ ਆ, ਇਹਨਾਂ ਚੋਂ ਦੱਸੋ ਤੁਸੀਂ ਜੇਲਰ ਕਿਹਨੂੰ ਚੁਣਨਾ। ਤੇ ਜੇ ਕੈਦੀ ਇਹ ਪੁੱਛਣ ਕਿ ਚਾਹੇ ਜਰਨੈਲ ਸਿੰਘ ਨੂੰ ਬਣਾ ਲਓ ਚਾਹੇ ਰਾਮ ਮੂਰਤੀ ਨੂੰ ਬਣਾ ਲਓ, ਪਰ ਸਾਨੂੰ ਇੰਨਾ ਕੁ ਦੱਸ ਦਿਓ ਵੀ ਇਹ ਕੈਦੀ ਜਿਹੜਾ ਇੱਥੇ ਕੈਦ ਆ ਉਹਨੂੰ ਕੀ ਫਰਕ ਪਊਗਾ ਵੀ ਜੇਕਰ ਜੇਲ੍ਹ ਬਦਲਿਆ ਗਿਆ। ਕਹਿੰਦੇ ਤੁਹਾਨੂੰ ਨਹੀਂ ਕੋਈ ਫਰਕ ਪੈਣਾ, ਤੁਹਾਡੇ ਛਿੱਤਰ ਉੱਦਾਂ ਹੀ ਪੈਣੇ, ਔਰ ਕੈਦੀ ਜਿਹੜੇ ਨੇ ਉਹਨਾਂ ਦੇ ਹਾਲਾਤ 'ਚ ਨਹੀਂ ਕੋਈ ਫਰਕ ਪੈਣਾ, ਜੇਲ੍ਹ ਜ਼ਰੂਰ ਬਦਲੇ ਜਾਣਾ। ਉਵੇਂ ਹੀ 5 ਸਾਲ ਬਾਅਦ ਸੱਤਾ ਬਦਲੀ ਜਾ ਸਕਦੀ ਹੈ, ਪਰ ਜੇ ਸੱਤਾ ਬਦਲਣ ਦੇ ਨਾਲ ਕੋਈ ਇਹ ਆਸ ਰੱਖ ਕੇ ਬਹਿ ਜੇ ਕਿ ਜੀ ਸਾਡੇ ਮਸਲੇ ਹੱਲ ਹੋਣਗੇ, ਉਹ ਬਿਲਕੁਲ ਨਹੀਂ ਹੋਣ। ਉਲਟਾ ਉਹਨਾਂ ਜ਼ਾਲਮ ਅਤੇ ਬੁੱਚੜਾਂ ਨੂੰ, ਚਾਹੇ ਕੋਈ ਪੁਲਸੀਆ ਜਿਹਨੇ ਬੇਦੋਸ਼ੇ ਸਿੱਖ ਮਾਰੇ ਆ ਤੇ ਚਾਹੇ ਕੋਈ ਸਿਆਸੀ ਲੀਡਰ ਵਾ ਜਿਹਨੇ ਸਰਪ੍ਰਸਤੀ ਦੇ ਕੇ ਸਿੱਖਾਂ ਦਾ ਘਾਣ ਕਰਾਇਆ, ਚਾਹੇ ਕੋਈ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਕਰਾਉਣ ਵਾਲਾ, ਇਹਨਾਂ ਚੋਂ ਕੋਈ ਮਰਜ਼ੀ ਹੋਵੇ, ਉਹਨਾਂ ਨੂੰ ਕੋਈ ਵੀ ਸਰਕਾਰ ਜਿਹੜੀ ਆ ਉਹ ਸਜ਼ਾਵਾਂ ਨਹੀਂ ਦੇ ਸਕਦੀ। ਤੇ ਇਹ ਗੱਲ ਕਹਿਣ ਦੀ ਥਾਂ, ਇਹ ਗੱਲ ਮੰਨਣ ਦੀ ਥਾਂ ਝੂਠ ਬੋਲਦੇ ਨੇ, ਸ਼ਰੇਆਮ ਝੂਠ ਬੋਲਦੇ ਨੇ ਕਿ ਜੀ ਸਾਨੂੰ ਇੱਕ ਵਾਰੀ ਸੱਤਾ ਦਿਵਾ। ਇਹੀ ਗੱਲ ਕਹਿ ਕੇ ਕਦੇ ਅਕਾਲੀ ਸੱਤਾ ਚ ਆਏ ਸੀ ਕਿ ਜਿਨ੍ਹਾਂ ਬੁੱਚੜ ਤੇ ਜ਼ਾਲਮ ਪੁਲਸੀਆਂ ਨੇ ਬੇਦੋਸ਼ੇ ਸਿੱਖਾਂ ਉੱਤੇ ਜ਼ੁਲਮ ਕੀਤੇ ਆ, ਉਹਨਾਂ ਦਾ ਹਿਸਾਬ ਕਰਾਂਗੇ, ਲੇਖਾ ਕਰਾਂਗੇ, ਫੜ ਕੇ ਅੰਦਰ ਤੁੰਨ ਦਿਆਂਗੇ। ਬੜੀਆਂ ਫੜਾਂ ਮਾਰਦੇ ਹੁੰਦੇ ਸੀ 97 ਦੀਆਂ ਇਲੈਕਸ਼ਨਾਂ ਮੌਕੇ। ਪਰ ਹੋਇਆ ਉਲਟਾ ਇਹ ਕਿ ਦਰਬਾਰਾ ਸਿੰਘ ਗੁਰੂ ਵਰਗੇ, ਇਜ਼ਹਾਰ ਆਲਮ ਵਰਗੇ ਤੇ ਆਹ ਸੈਣੀ ਵਰਗੇ ਇਹ ਹਿੱਕ ਦਾ ਵਾਲ ਬਣਾ ਲਏ ਇਹਨਾਂ ਨੇ। ਤੇ ਅਕਾਲ ਤਖਤ ਦਾ ਜਥੇਦਾਰ ਸੀ ਭਾਈ ਗੁਰਦੇਵ ਸਿੰਘ ਕੌਂਕੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਾਤਲਾਂ ਨੂੰ ਵੀ ਬਚਾਇਆ ਬਾਦਲ ਕਿਆਂ ਨੇ। ਕਾਂਗਰਸ ਜਿਹੜੀ ਆ ਉਹਦੇ ਤੋਂ ਕੀ ਆਸ ਕਰੀਏ ਜਦੋਂ ਅਕਾਲੀ ਕਹਾਉਣ ਵਾਲਿਆਂ ਨੇ ਇੰਨੀ ਦੁਰਗਤੀ ਕਰਤੀ। ਤੇ ਅੱਜ ਨਵਾਂ ਚੰਦ ਜਿਹੜੇ ਆ ਇੱਥੇ ਇੱਕ ਬੀਜੇਪੀ ਨਾਲ ਸਾਡਾ ਬੜਾ ਸੋਚ ਦਾ ਫਰਕ ਆ, ਕਿਉਂਕਿ ਬੀਜੇਪੀ ਆਰਐਸਐਸ ਜਿਹੜੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਸਿੱਖਾਂ ਨੂੰ ਹਿੰਦੂ ਕਹਿੰਦੇ। ਕਾਂਗਰਸ ਜਿਹੜੀ ਆ ਉਹ ਸਿੱਖਾਂ ਦਾ ਘਾਣ ਕਰਦੀ ਆ ਸਿੱਧਾ। ਇਹ ਸਿੱਖਾਂ ਦੇ ਸਿਧਾਂਤ ਦੇ ਦੁਸ਼ਮਣ ਆ ਆਰਐਸਐਸ ਵਾਲੇ, ਬੀਜੇਪੀ ਵਾਲੇ। ਅਨਿਲ ਜੋਸ਼ੀ ਬੀਜੇਪੀ ਦਾ ਲੀਡਰ ਆ, ਅੱਜ ਉਹਨੂੰ ਅਕਾਲੀ ਦਲ ਚ ਲਿਆ, ਹੋਰ ਵੀ ਬਹੁਤ ਸਾਰੇ ਬੀਜੇਪੀ ਦੇ ਲੀਡਰਾਂ ਨੂੰ ਬਾਦਲ ਦਲ ਨੇ ਪਾਰਟੀ ਚ ਲਿਆ। ਹੁਣ ਇਹ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਨੇ ਇਹਦੇ ਨਾਲ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਹੋਣ ਦਾ ਕੋਈ ਅਸਾਰ ਬਣਦਾ? ਜੇਕਰ ਬਾਦਲ ਦਲ ਤੋਂ ਜਿਹੜਾ ਅਕਾਲੀ ਦਲ ਕਹਾਉਂਦਾ ਆਪਦੇ ਆਪ ਨੂੰ, ਜੇ ਸਾਨੂੰ ਉਹਦੇ ਤੋਂ ਕੋਈ ਆਸ ਨਹੀਂ ਹੈਗੀ, ਫਿਰ ਭਾਈ ਆਪਾਂ ਕਾਂਗਰਸ ਤੋਂ ਕਿਵੇਂ ਆਸ ਕਰ ਲਈ? ਕਾਂਗਰਸ ਤੋਂ ਕਿਉਂ, ਅਸੀਂ ਕਿਸੇ ਤੋਂ ਵੀ ਕਿਉਂ ਆਸ ਕਰ ਲਈ? ਆਪਾਂ ਪਤਾ ਨਹੀਂ ਕਿਹੜੇ ਹਿਸਾਬ 'ਚ ਕਿਵੇਂ ਗੱਲਾਂ ਕਰੀ ਜਾਂਦੇ ਆ। ਪਰ ਮੈਨੂੰ ਇਹ ਗੱਲ ਸਮਝਾਓ ਜਿਹੜੇ ਦੇਖਣ ਵਾਲੇ ਭੈਣ ਭਰਾਵਾ ਕਮੈਂਟ ਕਰਕੇ, ਕਿ ਭਾਰਤ ਦੇ ਇਸ ਸਿਸਟਮ ਦੇ ਅੰਦਰ ਕਿਹਨੂੰ ਆਸ ਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸਜ਼ਾਵਾਂ ਹੋਣਗੀਆਂ? ਕਿਹਨੂੰ ਆਸ ਆ ਕਿ ਸਿੱਖਾਂ ਦੇ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਹੋਣਗੀਆਂ? ਜਦੋਂ ਇਹ ਸਿਸਟਮ ਹਰ ਹੀਲੇ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਦਾ, ਜਦੋਂ ਇਹ ਸਿਸਟਮ ਸਿੱਖਾਂ ਦਾ ਘਾਣ ਕਰਨ ਕਰਾਉਣ ਦਾ ਅਹਿਦ ਕਰੀ ਬੈਠਾ, ਤੇ ਇਹਦੇ ਵਿੱਚੋਂ ਇਹ ਭਾਲਣਾ ਕਿ ਜੀ ਜੇ ਫਲਾਨਾ ਸੱਤਾ 'ਚ ਆ ਗਿਆ ਗੱਲ ਬਣ ਜੂ, ਫਲਾਨੇ ਨੂੰ ਐਮਐਲਏ ਬਣਾ ਦੋ ਗੱਲ ਬਣ ਜੂ। ਮੈਂ ਗਰੰਟੀ ਦਿੰਦਾ ਕਿ ਚਾਹੇ ਕਹਿੰਦੇ ਕਹਾਉਂਦੇ ਕਿਸੇ ਪੰਥਕ ਨੂੰ, ਕਿਸੇ ਖਾਲਿਸਤਾਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਛੱਡ ਕੇ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦੋ, ਇਹ ਸਿਸਟਮ ਦੇ ਅੰਦਰੋਂ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਣੇ। ਸਿੱਖਾਂ ਦਾ ਹੱਲ ਖਾਲਿਸਤਾਨ 'ਚ ਹੈ। ਸਿੱਖ ਆਪਦੇ ਮਸਲੇ ਜਿਹੜੇ ਆ ਉਹ ਖਾਲਿਸਤਾਨ ਦੇ ਵਿੱਚ ਹੀ ਹੱਲ ਕਰ ਸਕਦੇ ਆ। ਇਸ ਸਿਸਟਮ ਦੇ ਅੰਦਰ ਹੱਲ ਲੱਭਣਾ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ। ਸੈਣੀ ਵਰਗੇ ਜਿਹੜੇ ਆਹ ਘਟਨਾਕ੍ਰਮ ਵਾਪਰਦੇ ਆ ਜਦੋਂ, ਉਦੋਂ ਘੱਟੋ ਘੱਟ ਸਾਨੂੰ ਅਕਲ ਲੈਣੀ ਚਾਹੀਦੀ ਆ ਕਿ ਐਵੇਂ ਨਾ ਮੰਨ ਲਿਆ ਕਰੀਏ ਕਿ ਲਓ ਜੀ ਇਹ ਸਿਸਟਮ ਬੜਾ ਵਧੀਆ। ਇਹ ਸਿਸਟਮ ਦੇ ਤਾਂ ਗੁਣ ਜਿਹੜੇ ਆ ਉਹ ਭਾਰਤੀ ਰਾਸ਼ਟਰਵਾਦ ਵਾਲੇ ਹੀ ਗਾ ਸਕਦੇ ਆ, ਸਿੱਖ ਤਾਂ ਨਹੀਂ ਕੋਈ ਗਾ ਸਕਦਾ। ਅੱਜ ਇੱਕ ਬੜੀ ਚਰਚਾ ਕਿ ਆਮ ਆਦਮੀ ਪਾਰਟੀ ਦਾ ਕੋਈ ਸਪੋਕਸਪਰਸਨ ਕੋਈ ਬੁਲਾਰਾ ਦੀਪਕ ਬਾਜਪਈ ਆ, ਉਹਨੇ ਸਿੱਖਾਂ ਦੇ ਕਾਤਲ ਸਮੇਤ ਸੈਣੀ ਦੀ ਗ੍ਰਿਫਤਾਰੀ ਦਾ ਵਿਰੋਧ ਵੀ ਕੀਤਾ ਤੇ ਉਹਨੇ ਸੈਣੀ ਨੂੰ ਹਿੰਦੁਸਤਾਨ ਦਾ ਹੀਰੋ ਕਿਹਾ ਤੇ ਉਹਨੇ ਖਾਲਿਸਤਾਨੀਆਂ ਦੇ ਬਾਰੇ ਵੀ ਮਾੜੀ ਸ਼ਬਦਾਵਲੀ ਵਰਤੀ ਆ ਤੇ ਉਹਨੇ ਕਿਹਾ ਵੀ ਇਹਨੇ ਤਾਂ ਜੀ ਮੁਲਕ ਦੀ ਸੇਵਾ ਹੀ ਬੜੀ ਕੀਤੀ ਆ ਤੇ ਇਹੋ ਜਿਹੇ ਬੰਦੇ ਨੂੰ ਹਾਈ ਕੋਰਟ ਦੇ ਵਿੱਚ ਇਸ ਤਰੀਕੇ ਨਾਲ ਫੜ ਕੇ ਪੇਸ਼ ਕਰਨਾ ਇਹ ਤਾਂ ਜੀ ਬੜੀ ਗਲਤ ਗੱਲ ਹੋ ਗਈ। ਹੁਣ ਇਹ ਆਮ ਆਦਮੀ ਪਾਰਟੀ ਜਿਹਦੇ ਬਾਰੇ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਬੜਾ ਬੁਖਾਰ ਚੜਿਆ ਹੋਇਆ ਕਿ ਲਓ ਜੀ ਆਮ ਆਦਮੀ ਪਾਰਟੀ ਬੜੀ ਬੰਬਾ ਇਹ ਤੋਪ ਚਲਾ ਦੂ। ਹਕੀਕਤ ਇਹ ਆ ਕਿ ਇਹ ਸਾਰੀਆਂ ਪਾਰਟੀਆਂ ਉਸ ਭਾਰਤੀ ਹਕੂਮਤੀ ਸਿਸਟਮ ਦੇ ਅਧੀਨ ਚੱਲਦੀਆਂ ਨੇ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਸਾਰੀਆਂ ਪਾਰਟੀਆਂ ਦਾ ਰਾਜ ਭਾਗ ਭੋਗਣਾ ਹੈ। ਤੇ ਰਾਜ ਭਾਗ ਭੋਗ ਕੇ ਇਹ ਸੋਚਦੇ ਆ ਕਿ ਇੱਕ ਵਾਰੀ ਜੇ ਸਾਡੀ ਸੱਤਾ ਤੋਂ ਪਾਸੇ ਹੋ ਵੀ ਗਿਆ ਫਿਰ ਕੀ ਆ। ਜਿਵੇਂ ਹੁਣ 5 ਸਾਲ ਦੇ ਵਿੱਚ ਕਾਂਗਰਸ ਨੇ ਸੱਤਾ ਭੋਗ ਲਈ ਤੇ ਹੁਣ ਜੇਕਰ ਉਹਨਾਂ ਦਾ ਰਾਜ ਨਾ ਵੀ ਆਵੇ, ਕੈਪਟਨ ਨੂੰ ਕੀ ਫਰਕ ਪੈਂਦਾ? ਉਹ ਕਹਿੰਦਾ 5 ਸਾਲ ਹੁਣ ਅਕਾਲੀ ਕਰ ਲੈਣਗੇ ਤੇ 5 ਸਾਲ ਬਾਅਦ ਸਾਨੂੰ ਫਿਰ ਸੱਤਾ ਤੇ ਲੈ ਆਉਣਗੇ।
ਆਹ ਤਾਂ ਹਾਲ ਆ ਇਹਨਾਂ ਲੋਕਾਂ ਦੇ। ਤੇ ਇਸ ਮਾਹੌਲ ਦੇ ਵਿੱਚ ਇਹ ਸੋਚਣਾ ਕਿ ਨਹੀਂ ਜੀ ਮਸਲੇ ਹੱਲ ਹੋ ਜਾਣਗੇ, ਨਹੀਂ ਜੀ ਇੱਥੇ ਗੱਲ ਬਣ ਜੂਗੀ, ਇਹ ਆਪਦੇ ਆਪ ਨਾਲ ਧੋਖਾ ਹੈ। ਤੇ ਇਹਦੇ ਵਿੱਚੋਂ ਜਿੰਨੀ ਜਲਦੀ ਨਿਕਲ ਆਈਏ ਓਨਾ ਚੰਗਾ ਹੈ। ਅੱਜ ਦੇ ਦਿਨ ਦੇ ਉੱਤੇ ਜਦੋਂ ਸੈਣੀ ਜਿਹੜਾ ਹੈ ਗ੍ਰਿਫਤਾਰ ਹੋਇਆ, ਮੈਂ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ। ਮੈਨੂੰ ਰਾਤ ਨੂੰ ਹਨੇਰੇ ਹੋਏ ਪਤਾ ਲੱਗਿਆ ਪਰਸੋਂ ਕਿ ਸੈਣੀ ਅਰੈਸਟ ਹੋ ਗਿਆ। ਮੈਨੂੰ ਸੋਸ਼ਲ ਮੀਡੀਆ ਤੇ ਮੈਂ ਲਿਖਿਆ ਆਪਦੇ ਅਕਾਊਂਟ ਤੇ ਵੀ 99.9% ਅਰੈਸਟ ਹੋ ਗਏ। ਸੱਜਣ ਦਾ ਕਿਸੇ ਦਾ ਪੁੱਛਣਾ ਸੀ ਕਿ ਤੁਸੀਂ 1% ਗੁੰਜਾਇਸ਼ ਕਾਹਤੋਂ ਰੱਖ ਲਈ, ਅੰਦਰ ਤਾਂ ਬੈਠਾ ਹਵਾਲਾਤ 'ਚ। ਮੈਂ ਕਿਹਾ ਜਿਹੜਾ 1% ਆ ਨਾ, ਇਹੀ ਉਹ ਭਾਰਤੀ ਹਕੂਮਤੀ ਸਿਸਟਮ ਦਾ ਸਭ ਤੋਂ ਵੱਡਾ ਸੰਦ ਬਣੂਗਾ। ਤੁਹਾਡੇ ਸਾਹਮਣੇ ਆ ਇਸ ਸੈਣੀ ਨੂੰ ਇਹ ਸਾਰਾ ਸਿਸਟਮ ਬਚਾਉਣ ਦੇ ਲਈ ਦੇਖਿਓ ਕਿਵੇਂ ਪੱਬਾਂ ਭਾਰ ਹੁੰਦਾ। ਉਹੀ ਗੱਲ ਹੋਈ ਵੀ ਅੱਜ ਸੈਣੀ ਜਿਹੜਾ ਹੈ ਉਹ ਮੌਜ ਨਾਲ ਘਰੇ ਭੇਜਿਆ ਤੇ ਸਿਸਟਮ ਨੇ, ਅਦਾਲਤ ਨੇ, ਜੱਜ ਦੇ ਰਾਹੀਂ ਉਹਨਾਂ ਅਫਸਰਾਂ ਨੂੰ ਝਿੜਕਾਂ ਮਰਵਾਈਆਂ, ਉਹਨਾਂ ਅਫਸਰਾਂ ਨੂੰ ਉਲਟਾ ਤੰਗ ਹੋਣ ਦਾ ਅਸਾਰ ਬਣ ਗਿਆ ਕਿ ਉਹਨਾਂ ਦੇ ਕੋਈ ਕਾਰਵਾਈ ਨਾ ਹੋਵੇ ਜਿਨ੍ਹਾਂ ਨੇ ਉਹਨੂੰ ਫੜਿਆ ਸੀ। ਇਹੋ ਜਿਹੇ ਮੁਲਕ 'ਚ, ਇਹੋ ਜਿਹੇ ਸਿਸਟਮ 'ਚ, ਇਹੋ ਜਿਹੇ ਲੋਕਤੰਤਰ 'ਚ ਅਸੀਂ ਰਹਿੰਦੇ ਹਾਂ। ਜਿਹੜੇ ਲੋਕ ਇਹ ਤੋਂ ਬਚ ਕੇ ਦੂਰ ਦਰਾਡੇ ਭੱਜ ਗਏ ਨੇ, ਉਹ ਕੀ ਜਾਣਨ ਕਿ ਅਸੀਂ ਕੀ ਦਰਦ ਝੱਲਦੇ ਹਾਂ। ਇੱਥੇ ਕੁਝ ਪਤਾ ਨਹੀਂ, ਇੱਥੇ ਬੈਠੇ ਆ, ਅਗਲੇ ਦਿਨ ਖਬਰ ਆ ਜੇ ਕਿ ਜੀ ਉਹ 10 RDX ਦੇ ਢੋਲਿਆਂ ਨਾਲ ਤੇ 50 ਕਿਲੋ ਅਸਲੇ ਬਰੂਦ ਨਾਲ ਤੇ AK-47 ਦੇ ਜ਼ਖੀਰੇ ਨਾਲ ਫੜਿਆ ਗਿਆ। ਇਸ ਮੁਲਕ ਦੇ ਵਿੱਚ ਬੰਦਾ ਇਹ ਸਾਬਤ ਕਰਦਾ ਹੀ ਮਰ ਜਾਂਦਾ ਕਿ ਮੈਂ ਬੇਦੋਸ਼ਾਂ ਵਾਂ। ਕਹਿੰਦੇ ਜੰਗਲ ਵਾਂਗੂ ਮਾਹੌਲ ਆ ਵੀ ਕੋਈ ਜਿਹੜੇ ਸੀਗੇ ਜਾਨਵਰ ਉਹ ਭੱਜੇ ਜਾਂਦੇ ਸੀਗੇ। ਉਹ ਕਹਿੰਦੇ ਵੀ ਕੀ ਹੋ ਗਿਆ, ਇੱਕ ਮੱਝ ਸੀਗੀ ਉਹਨੂੰ ਕਹਿੰਦੇ ਵੀ ਕੀ ਹੋ ਗਿਆ, ਕਹਿੰਦੇ ਵੀ ਕੋਈ ਗਾਂ ਦਾ ਰੌਲਾ। ਉਹ ਕਹਿੰਦੇ ਤੂੰ ਕਾਹਤੋਂ ਭੱਜੀ ਜਾਂਦੀ ਆ, ਤੂੰ ਤਾਂ ਮੱਝ ਆ। ਉਹ ਕਹਿੰਦੀ ਜੇ ਫੜੇ ਗਈ ਨਾ ਤਾਂ ਮੈਨੂੰ ਘੱਟੋ ਘੱਟ 50 ਸਾਲ ਤਾਂ ਇਹੀ ਸਾਬਤ ਕਰਨ ਤੇ ਲੱਗ ਜਾਣੇ ਆ ਕਿ ਮੈਂ ਤਾਂ ਮੱਝ ਆ। ਇਹਨਾਂ ਨੇ ਗਾਂ ਕੇ ਜਦੋਂ ਪੇਸ਼ ਕਰਤਾ। ਉਹ ਆਹੀ ਹਾਲ ਆ ਕਿ ਇੱਥੇ ਕਿਸੇ ਨੂੰ ਵੀ ਚੱਕ ਕੇ ਕੁਝ ਵੀ ਕਹਾਣੀ ਫਿੱਟ ਕੀਤੀ ਜਾ ਸਕਦੀ ਆ। ਸਮੇਰ ਸੈਣੀ ਇਹੀ ਕੁਝ ਸਿਖਾਉਣ ਨੂੰ ਹੋਰਨਾਂ ਪੁਲਿਸੀਆਂ ਨੂੰ ਬਚਾਇਆ ਅਗਲਿਆਂ ਨੇ ਕਿ ਅਸੀਂ ਬੈਠੇ ਆ ਜੀ, ਤੁਸੀਂ ਸਿੱਖਾਂ ਦਾ ਘਾਣ ਕਰੋ, ਦੇਖਾਂਗੇ ਤੁਹਾਡਾ ਕਿਹੜਾ ਹਵਾ ਵੱਲ ਝਾਕਦਾ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਸਾਨੂੰ ਜਿਉਣਾ ਪੈ ਰਿਹਾ। ਪਾਪ ਦੀ ਇਹ ਨਗਰੀ ਆ ਤੇ ਦੂਰ ਦੂਰ ਤੱਕ ਕੋਈ ਟਿਕਾਣਾ, ਆਸ ਦੀ ਕੋਈ ਕਿਰਨ ਨਹੀਂ ਦਿਖਦੀ। ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਇੰਨਾ ਕੁ ਬਲ ਬੁੱਧੀ ਤੇ ਸਮਰੱਥਾ ਬਖਸ਼ਣ ਕਿ ਅਸੀਂ ਖਾਲਿਸਤਾਨ ਦੀ ਸਿਰਜਣਾ ਕਰ ਸਕੀਏ ਤੇ ਇਸ ਹਨੇਰੀ ਕਾਲੀ ਬੋਲੀ ਰਾਤ ਦਾ ਅੰਤ ਹੋਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਅਗਲੀਆਂ ਵਿਚਾਰਾਂ ਫਿਰ ਅਗਲੇ ਪ੍ਰੋਗਰਾਮ 'ਚ ਕਰਾਂਗੇ। ਇੱਥੇ ਸਮਾਪਤੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।